USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੱਕ ਜੋ ਬਹੁਤ ਵੱਡਾ ਸਟਾਰਮ ਆ ਰਿਹਾ, ਸਦਰਨ ਕੈਲੀਫੋਰਨੀਆ 'ਚ ਵੀ ਆਊਗਾ, ਮੈਕਸੀਕੋ 'ਚ ਆ। ਕਹਿੰਦੇ ਵੀ ਰੇਅਰ ਸਟਾਰਮ ਹੈਗਾ ਆ। ਲਾਸਟ ਟਾਈਮ ਜਦੋਂ ਇਦਾਂ ਦਾ ਸਟਾਰਮ ਆਇਆ ਸੀ 1997 ਦੇ ਵਿੱਚ, ਨੋਰਾ ਨਾਮ ਦਾ ਜੋ ਸਟਾਰਮ ਸੀ ਉਹ ਆਇਆ ਸੀਗਾ। 2015 ਦੇ ਵਿੱਚ ਹਰੀਕਨ ਡੋਲੋਰਸ ਨੇ ਵੀ ਸੈਨ ਡੀਗੋ ਤੇ ਲਾਸ ਐਂਜਲਸ ਏਰੀਏ 'ਚ ਕਾਫੀ ਨੁਕਸਾਨ ਕੀਤਾ ਸੀ। ਟ੍ਰੋਪੀਕਲ ਸਟਾਰਮ ਕੇ ਸਦਰਨ ਕੈਲੀਫੋਰਨੀਆ ਨੂੰ ਹਿੱਟ ਕਰੇਗਾ। ਹਵਾਵਾਂ ਆਲਰੇਡੀ ਬਹੁਤ ਤੇਜ਼ ਚੱਲ ਰਹੀਆਂ। ਕਹਿੰਦੇ ਵੀ ਮਿਡ ਆਫਟਰਨੂਨ ਫਰਾਈਡੇ, ਅੱਜ ਜਾਣੀ ਕਿ ਦੁਪਹਿਰੋਂ ਬਾਅਦ 40 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਆਲਰੇਡੀ ਚੱਲ ਰਹੀਆਂ ਸੀਆਂ ਤੇ ਕਈ ਜਗ੍ਹਾ ਤੇ ਪੁਰਾਣੇ ਦਰਖਤ ਵੀ ਇਸ ਹਨੇਰੀ ਦੇ ਨਾਲ ਪੁੱਟੇ ਗਏ ਹੈਗੇ ਆ। ਕਿ ਜੋ ਹਰੀਕੇਨ ਆ 130 ਮੀਲ ਸਾਊਥ ਵੈਸਟ ਆਫ ਸੈਨ ਡੀਗੋ ਸੈਂਟਰਡ ਹੈਗਾ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਤੋਂ। ਤੇ ਮੀਟੀਓਰੋਲੋਜਿਸਟ ਇਹ ਬਲੀਵ ਕਰ ਰਹੇ ਆ ਇਹਦੇ ਨਾਲ ਬਹੁਤ ਜ਼ਿਆਦਾ ਫਲੱਡਿੰਗ ਹੋਊਗੀ ਕੈਲੀਫੋਰਨੀਆ ਦੇ ਵਿੱਚ, ਨਾਰਥ ਵਾਹਾ ਏਰੀਏ ਦੇ ਵਿੱਚ, ਐਰੀਜ਼ੋਨਾ ਦੇ ਵਿੱਚ। ਨੈਸ਼ਨਲ ਹਰੀਕੇਨ ਸੈਂਟਰ ਮਿਆਮੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਸਮਾਲ ਸਟ੍ਰੀਮ ਫਲੱਡਿੰਗ ਵੀ ਇਸ ਏਰੀਏ ਦੇ ਵਿੱਚ ਆਊਗੀ। ਜੀ ਬਿਲਕੁਲ। ਸੋ ਇਹ ਜ਼ਬਰਦਸਤ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਹਰੀਕੇਨ ਇੱਧਰਲੇ ਪਾਸੇ ਜਿਹੜਾ ਉਹ ਆ ਰਿਹਾ। ਸੋਕੇ ਦੇ ਕਰਕੇ ਜ਼ਮੀਨ ਜਿਹੜੀ ਉਹ ਤਾਂ ਬਹੁਤ ਪਿਆਸੀ ਆ, ਪਰ ਅਚਾਨਕ ਜ਼ਿਆਦਾ ਮੀਂਹ ਪੈਣ ਦੇ ਨਾਲ ਫਿਰ ਫਲੈਸ਼ ਫਲੱਡਸ ਦੀ ਸੰਭਾਵਨਾ ਜਿਹੜੀ ਆ ਉਹ ਵੱਧ ਜਾਂਦੀਆਂ ਆ। ਸੋ ਉਹਦੇ ਕਰਕੇ ਬੜੀ ਪ੍ਰੋਬਲਮ ਆ। ਹੀਟ ਵੇਵ ਦੇ ਪਿੱਛੇ ਜਿਹੜੇ ਸਾਇੰਸਦਾਨ ਇਸ ਕਲਾਈਮੇਟ ਕ੍ਰਾਈਸਿਸ ਨੂੰ ਜਿਹੜਾ ਉਹ ਮੰਨਦੇ ਨੇ। 250 ਮੀਲ ਦੂਰ ਇਹ ਜਿਹੜਾ ਹਰੀਕੇਨ ਆ ਸੈਨ ਡੀਏਗੋ ਤੋਂ ਉਹ ਲੈਂਡਫਾਲ ਜਿਹੜਾ ਉਹ ਕਰੇਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੱਕ 1950 ਤੋਂ ਲੈ ਕੇ 4 ਸਟਾਰਮ ਹੀ ਵੱਡੇ ਸਟਾਰਮ ਇਸ ਵਾਲੇ ਪਾਸੇ ਆਏ ਨੇ। ਨੈਸ਼ਨਲ ਵੈਦਰ ਸਰਵਿਸ ਨੇ ਜਿਹੜਾ ਉਹ ਦੱਸਿਆ ਆ। ਸੋ US ਦੇ ਵੈਸਟ ਕੋਸਟ ਤੱਕ ਪਹੁੰਚਦਿਆਂ ਇਸ ਸਟਾਰਮ ਦੀ ਜਿਹੜੀ ਸ਼ਕਤੀ ਆ ਉਹ ਤਾਂ ਘਟ ਜਾਊਗੀ, ਪਰ ਇਹਦੇ ਨਾਲ ਜਿਹੜਾ ਨੁਕਸਾਨ ਆ ਕਾਫੀ ਜ਼ਿਆਦਾ ਜਿਹੜਾ ਮੈਕਸੀਕੋ ਵਾਲੇ ਪਾਸੇ ਜਿਹੜਾ ਡੈਫੀਨੇਟਲੀ ਹੋ ਸਕਦਾ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਭਾਈ ਨੁਕਸਾਨ ਜਿਹੜਾ ਉਹ ਘੱਟ ਆਵੇ। ਮੀਂਹ ਦੀ ਤਾਂ ਜ਼ਰੂਰਤ ਆ, ਪਰ ਸਿਮਣ ਵਾਲਾ ਮੀਂਹ ਪਵੇ। ਅਚਾਨਕ ਪਿਆ ਮੀਂਹ ਫਿਰ ਰੋੜੀ ਜਾਂਦਾ ਆ ਤੇ ਉਹ ਨੁਕਸਾਨ ਸਗੋਂ ਜ਼ਿਆਦਾ ਕਰ ਜਾਂਦਾ ਆ। ਸਿਟੀ ਆਫ ਲੌਂਗ ਬੀਚ ਵੱਲੋਂ ਲੋਕਾਂ ਨੂੰ 10-10 ਸੈਂਟ ਦੇ ਬੈਗ ਦੇਣ ਦੇ ਲਈ ਕਿਹਾ ਗਿਆ ਹੈ ਵੀ ਕੋਈ ਵੀ ਜਿਹੜਾ ਸਿਟੀ ਆਫ ਲੌਂਗ ਬੀਚ ਏਰੀਏ 'ਚ ਸੈਂਡ ਬੈਗ ਲਿਜਾਣਾ ਚਾਹੁੰਦਾ ਆ, ਸੈਂਡ ਦੇ ਨਾਲ ਭਰੇ ਹੋਏ, ਆਪਣੀ ID ਦਿਖਾ ਕੇ 10 ਬੈਗ ਲਿਜਾ ਸਕਦਾ ਆ। ਅਦਰਵਾਈਜ਼ ਜਿੰਨੇ ਵੀ ਫਾਇਰ ਸਟੇਸ਼ਨਸ ਹੈਗੇ ਆ ਉੱਥੇ ਤੁਹਾਨੂੰ ਐਮਪਟੀ ਜੋ ਬੈਗਸ ਆ ਉਹ ਮਿਲ ਜਾਓਗੇ ਤੇ ਤੁਸੀਂ ਸਮੁੰਦਰ ਤੋਂ ਜਿਹੜਾ ਹੈਗਾ ਰੇਤਾ ਉਹ ਨਹੀਂ ਚੱਕ ਸਕਦੇ ਹੈਗੇ। ਜੀ ਇਹ ਵੀ ਦੱਸਿਆ ਗਿਆ ਵੀ ਜਿਹੜਾ ਇਹ ਮੀਂਹ ਪੈਣਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਇੰਨਾ ਕਈ ਥਾਵਾਂ ਤੇ ਹੋ ਸਕਦਾ ਵੀ ਜਿਹੜਾ ਇੱਕ ਸਾਲ 'ਚ ਜਿੰਨਾ ਮੀਂਹ ਪੈਂਦਾ ਆ ਉਹ ਅਚਾਨਕ 1-2 ਦਿਨਾਂ ਦੇ ਵਿੱਚ ਜਾਂ ਕੁਛ ਘੰਟਿਆਂ ਦੇ ਵਿੱਚ ਪੈ ਸਕੇ। 2 ਤੋਂ 4 ਇੰਚ ਤੋਂ ਲੈ ਕੇ 8 ਇੰਚ ਤੱਕ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਆ ਉਹ ਸਦਰਨ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਦੱਸੀ ਗਈ ਆ। ਸੋ ਜਿਹੜੀਆਂ ਸਲੋਪਸ ਨੇ, ਜਿਹੜੀਆਂ ਹਿਲਸ ਨੇ ਉੱਥੇ ਇੱਦਾਂ ਦੀ ਸੰਭਾਵਨਾ ਆ, ਜਿਹਦੇ ਕਰਕੇ ਲੈਂਡਸਲਾਈਡ, ਮਡ ਸਲਾਈਡ ਇੱਦਾਂ ਦੀ ਸੰਭਾਵਨਾ ਜਿਹੜੀ ਉਹ ਬਣੀ ਪਈ ਹੈ। ਮੋਡਰੇਟ ਰਿਸਕ ਆਫ ਐਕਸੈਸਿਵ ਰੇਨਫਾਲ ਇਹਦਾ ਲੈਵਲ 3 ਦੇ ਉੱਤੇ ਜਿਹੜਾ ਇਸ ਦੀ ਵਾਰਨਿੰਗ ਆ ਉਹ ਰੱਖੀ ਗਈ ਆ। ਕੁੱਲ ਲੈਵਲ ਇਸ ਦੇ ਜਿਹੜੇ ਉਹ 4
ਰਹਿੰਦੇ ਨੇ। ਸੋ ਹੁਣ ਦੇਖੋ ਅੱਗੇ ਆਉਣ ਵਾਲੇ 36 ਘੰਟਿਆਂ ਦੇ ਵਿੱਚ ਕਿੰਨਾ ਮੀਂਹ ਇਸ ਦੇ ਵਿੱਚ ਪੈ ਜਾਂਦਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਊਯਾਰਕ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਪੋਲੀਓ ਨੂੰ ਜਿਹੜਾ ਉਹ ਲੈ ਕੇ। ਪੋਲੀਓ ਦੀ ਨਾਮੁਰਾਦ ਜਿਹੜੀ ਬਿਮਾਰੀ ਆ ਜਿਸ ਨੂੰ ਵੈਕਸੀਨ ਲਗਾ ਲਗਾ ਕੇ ਤਕਰੀਬਨ ਦੁਨੀਆ ਤੋਂ ਖਤਮ ਕਰ ਦਿੱਤਾ ਗਿਆ ਸੀਗਾ, ਪਰ ਕੁਛ ਜਿਹੜੇ ਐਂਟੀ ਵੈਕਸੀਨੇਸ਼ਨ ਵਾਲੇ ਨੇ, ਜਿਹੜੇ ਵੈਕਸੀਨੇਸ਼ਨ ਦੇ ਉਲਟ ਨੇ, ਉਹਨਾਂ ਦੇ ਦੁਆਰਾ ਨਾ ਪੋਲੀਓ ਦੇ ਵਾਇਰਸ ਲਗਵਾਏ ਜਾਣ ਦੇ ਕਰਕੇ ਇਹ ਵਾਇਰਸ ਮੁੜ ਕੁਛ ਕਮਿਊਨਿਟੀਜ਼ ਦੇ ਵਿੱਚ ਫੈਲ ਰਿਹਾ ਆ। ਇਹ ਜਿਹੜੀਆਂ ਕੁਛ ਕਾਉਂਟੀਜ਼ ਰੌਕਲੈਂਡ, ਔਰੰਜ, ਸੁਲੀਵਨ ਤੇ ਹੁਣ ਨਸਾਊ ਕਾਉਂਟੀ ਆ, ਉੱਥੇ ਜਿਹੜੇ ਸੀਵੇਜ ਦੇ ਵਿੱਚ ਇਹਨਾਂ ਨੇ ਜਿਹੜੇ ਸੈਂਪਲਸ ਡਿਟੈਕਟ ਕਰਦੇ ਰਹਿੰਦੇ, ਉਸ ਵਿੱਚ ਪੋਲੀਓ ਵਾਇਰਸ ਡਿਟੈਕਟ ਕੀਤੇ ਗਏ ਨੇ। ਨਿਊਯਾਰਕ ਦੀ ਗਵਰਨਰ ਕੈਥੀ ਹੌਚਲ ਨੇ ਅੱਜ ਸਟੇਟ ਆਫ ਐਮਰਜੈਂਸੀ ਇਸ ਦੇ ਬਾਬਤ ਡਿਕਲੇਅਰ ਕੀਤੀ ਆ, ਤੇ ਕਹਿੰਦੇ ਵੀ ਜਿਹੜੇ ਵੈਕਸੀਨੇਸ਼ਨ ਰੇਟਸ ਆ ਇਹਨਾਂ ਨੂੰ ਬੂਸਟ ਕਰਨਾ ਆ, ਖਾਸ ਕਰਕੇ ਇਹਨਾਂ ਕਾਉਂਟੀਜ਼ ਦੇ ਵਿੱਚ ਜਿੱਥੇ ਵੈਕਸੀਨੇਸ਼ਨ ਲਵਾਉਣ ਦੀ ਕਹਿ ਲਓ ਵੀ ਜਿਹੜੀ ਮਾਤਰਾ ਆ ਉਹ ਘਟੀ ਪਈ ਸੀ। ਅਗਲੀ ਖਬਰ ਕੈਲੀਫੋਰਨੀਆ ਫਾਇਰਸ ਦੇ ਸੰਬੰਧ ਦੇ ਵਿੱਚ ਆ। ਮੌਸਕੀਟੋ ਫਾਇਰ ਦੇ ਨਾਲ ਬੇ ਏਰੀਏ ਦੇ ਵਿੱਚ ਵੀ ਸਮੋਕ ਬਹੁਤ ਜ਼ਿਆਦਾ ਹੋਊਗਾ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਕਹਿੰਦੇ ਵੀ ਬਹੁਤ ਦੂਰ ਦੂਰ ਤੱਕ ਧੂੰਆਂ ਦੇਖਿਆ ਜਾ ਰਿਹਾ ਹੈਗਾ ਆ। ਜੋ ਹੈਵੀ ਸਮੋਕ ਆਇਆ ਆ, ਇਹਦੇ ਨਾਲ ਬੇ ਏਰੀਏ ਦੇ ਵਿੱਚ ਸਾਹ ਲੈਣਾ ਵੀ ਕਾਫੀ ਔਖਾ ਹੋਊਗਾ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜੋ ਮੌਸਕੀਟੋ ਫਾਇਰ ਲੱਗੀ ਹੋਈ ਆ, ਇਹਦੇ ਨਾਲ ਹੁਣ ਤੱਕ 29,585 ਏਕੜ ਸੜ ਕੇ ਸਵਾਹ ਹੋ ਚੁੱਕੇ ਆ। 3500 ਦੇ ਕਰੀਬ ਸਟਰਕਚਰਸ ਇਸ ਦੀ ਲਪੇਟ ਦੇ ਵਿੱਚ ਆ ਸਕਦੀਆਂ ਹੈਗੀਆਂ ਆ, ਤੇ ਕਾਫੀ ਜ਼ਿਆਦਾ ਇਵੈਕੂਏਸ਼ਨ ਵੀ ਹੋਈ ਆ। ਆਪਾਂ ਸਵੇਰੇ ਵੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ, ਇਹਨਾਂ ਏਰੀਆ ਦੇ ਵਿੱਚੋਂ ਇਵੈਕੂਏਸ਼ਨ ਵੀ ਹੋ ਰਹੀ ਹੈਗੀ ਆ। ਜੋ ਹਵਾਵਾਂ ਆ ਕਾਫੀ ਤੇਜ਼ ਚੱਲ ਰਹੀਆਂ, ਸੋ ਇਹਦੇ ਨਾਲ ਕਹਿੰਦੇ ਪਈ ਹੋਰ ਵੀ ਜ਼ਿਆਦਾ ਅੱਗ ਤੇਜ਼ ਫੜੂਗੀ ਕੱਲ ਤੱਕ, ਸ਼ਨੀਚਰਵਾਰ ਤੱਕ। ਇਹ ਜੋ ਨਵੀਆਂ ਰਿਪੋਰਟਸ ਆ ਰਹੀਆਂ ਹੈਗੀਆਂ ਆ। ਤੇ ਲੇਕ ਤਾਹੋ ਜੀ, ਤੇ ਸੈਕਰਾਮੈਂਟੋ ਏਰੀਏ ਦੇ ਵਿੱਚ ਆਲਰੇਡੀ ਧੂੰਆਂ ਬਹੁਤ ਜ਼ਿਆਦਾ ਇਸ ਟਾਈਮ ਆਇਆ ਹੋਇਆ ਹੈਗਾ। ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਰਜੋਤ ਸਿੰਘ ਜੀ, ਕੁਛ ਦਿਨ ਕੱਲ੍ਹ ਦੀ ਉਹ ਜਿਹੜੀ ਗੱਲ ਆ ਵੀ ਇੱਕ ਸੈਨ ਕਾਰਲੋਸ ਇਲਾਕੇ ਦੇ ਵਿੱਚ ਇੱਕ ਬੀਬੀ ਦਾ ਸਿਰ ਜਿਹੜਾ ਧੜ ਦੇ ਨਾਲੋਂ ਵੱਖ ਕਰ ਦਿੱਤਾ ਗਿਆ ਸੀਗਾ। ਅੱਜ ਅਧਿਕਾਰੀਆਂ ਨੇ ਇਸ ਨੂੰ ਆਇਡੈਂਟੀਫਾਈ ਕੀਤਾ ਆ। 27 ਸਾਲਾ ਕਰੀਨਾ ਕੈਸਟਰੋ, 7 ਸਾਲ ਤੇ 1 ਸਾਲ ਦੀਆਂ ਕੁੜੀਆਂ ਦੀ ਜਿਹੜੀ ਇਹ ਮਾਂ ਆ, ਉਸ ਦਾ ਸਿਰ ਕਹਿੰਦੇ ਆ ਵੀ ਕਿਸੇ ਨੇ ਏਦਾਂ ਕਲਮ ਕਰ ਦਿੱਤਾ ਹੈ। ਇਸ ਬਾਬਤ ਇੱਕ ਬੰਦੇ ਨੂੰ ਕਹਿੰਦੇ ਆ 33 ਸਾਲਾ ਹੋਜ਼ੇ ਰਫੈਲ ਸੋਲਾਨੋ ਲੈਂਡੇਟੀਆ, ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਇਹਦੀ ਤੇ ਕਰੀਨਾ ਦੀ 1 ਸਾਲ ਦੀ ਜਿਹੜੀ ਕੁੜੀ ਆ ਉਹ ਸਾਂਝੀ ਸੀ, ਉਸ ਦਾ ਪਿਓ ਸੀਗਾ ਜਿਸ ਨੇ ਇਸ ਕੁੜੀ ਦਾ ਜਿਹੜਾ ਆ 27 ਸਾਲਾਂ ਦੀ ਕਰੀਨਾ ਦਾ ਜਿਹੜਾ ਉਹ ਕਤਲ ਕਰ ਦਿੱਤਾ ਆ। ਸੋ ਕਹਿੰਦੇ ਵੀ ਹੁਣ ਦੇਖੋ ਅੱਗੇ ਕੀ ਬਣਦਾ ਆ। ਕਰੀਨਾ ਕੈਸਟਰੋ ਦੇ ਜਿਹੜੇ ਮਾਪੇ ਆ, ਉਹ ਕੁੜੀਆਂ ਨੂੰ ਜਿਹੜੀ ਚਾਈਲਡ ਪ੍ਰੋਟੈਕਟਿਵ ਕਸਟਡੀ ਆ ਉਹਨਾਂ ਤੋਂ ਵਾਪਸ ਲੈਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਨੇ। ਸੋਲਾਨੋ ਨੂੰ ਮਰਡਰ ਚਾਰजेस ਜਿਹੜੇ ਉਸ ਦੇ ਉੱਤੇ ਲਗਾ ਕੇ ਅੱਜ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ। ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਬਹੁਤ ਹੀ ਖਤਰਨਾਕ ਅਲਾਰਮ 3 ਫਾਇਰ ਬ੍ਰੇਕ ਹੋ ਗਈ, ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਫਾਇਰ ਫਾਈਟਰਸ ਨੂੰ ਬੁਲਾਇਆ ਗਿਆ। ਬੇਕਰਸਫੀਲਡ ਫਾਇਰ ਡਿਪਾਰਟਮੈਂਟ ਤੇ ਕਰਨ ਕਾਉਂਟੀ ਫਾਇਰ ਡਿਪਾਰਟਮੈਂਟ ਦੋਨਾਂ ਨੇ ਰਲ ਕੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਉਹਨਾਂ ਨੂੰ ਕਾਫੀ ਘੰਟੇ ਲੱਗੇ। 17 ਰਿਪੋਰਟ ਦੇ ਮੁਤਾਬਕ ਕਹਿੰਦੇ ਪਈ ਜੋ ਫਾਲਾ ਸਟੋਰ ਆ, ਉੱਥੇ ਬਹੁਤ ਵੱਡਾ ਸਟੋਰ ਆ, ਉਹਨੂੰ ਅੱਗ ਲੱਗੀ ਸੀ। ਉਹਦੇ ਨਾਲ ਫਿਰ ਇੱਕ ਮੈਟਰਸ ਦਾ ਸਟੋਰ ਆ, ਅਮਰੀਕਨ ਫਰੇਟ, ਤੇ ਉਹ ਤੋਂ ਬਾਅਦ ਇੱਕ ਹੋਰ ਪਲੈਨਟ ਫਿਟਨੈਸ ਹੈਗਾ। ਉਹਨਾਂ ਵੱਲ ਵੀ ਅੱਗ ਜਿਹੜੀ ਤੇਜ਼ੀ ਦੇ ਨਾਲ ਫੈਲ ਗਈ। ਇਹ ਜਿਹੜੀ ਅੱਗ ਲੱਗੀ ਸੀ ਫਲਾ ਸਟੋਰ ਵਾਈਟ ਲੇਨ ਦੇ ਉੱਤੇ ਤੇ ਹਿਊਸ ਲੇਨ ਦੇ ਉੱਤੇ ਹੈਗਾ ਆ, ਸਾਊਥ ਬੇਕਰਸਫੀਲਡ ਏਰੀਆ ਦੇ ਵਿੱਚ। ਜੀ, ਬਿਲਕੁਲ। ਫਲੋਰੀਡਾ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਇਨਵੈਸਟੀਗੇਸ਼ਨ ਦੇ ਬਾਬਤ ਅੱਜ ਸ਼ੈਰਿਫਸ ਨੇ ਜਾਣਕਾਰੀ ਦਿੱਤੀ ਆ। ਇਸ ਪੂਰੇ ਜਿਹੜੇ ਆਪਰੇਸ਼ਨ ਦੇ ਵਿੱਚ 160 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਤੇ ਅਫਸੋਸ ਵਾਲੀ ਗੱਲ ਵੀ ਆ ਤੇ ਅਚੰਭੇ ਵਾਲੀ ਗੱਲ ਵੀ ਆ ਵੀ ਇਹਨਾਂ 60 ਚੋਂ ਗ੍ਰਿਫਤਾਰ ਹੋਣ ਵਾਲਿਆਂ ਚੋਂ ਕੁਛ ਟੀਚਰ ਤੇ ਜਿਹੜੇ ਡਿਜ਼ਨੀ ਦੇ ਵਿੱਚ ਕੰਮ ਕਰਨ ਵਾਲੇ ਵਰਕਰ ਵੀ ਸ਼ਾਮਿਲ ਨੇ। ਫਾਲ ਹਾਲ 2 ਜਿਹੜਾ ਇਸ ਆਪਰੇਸ਼ਨ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਸੀਗਾ। ਸਕੂਲ ਟੀਚਰ, ਸਟੇਟ ਕਰੈਕਸ਼ਨ ਆਫਿਸਰ, ਡਿਜ਼ਨੀ EMPLOYEE
ਜਿਹੜੇ ਆ ਇਸ ਦੇ ਵਿੱਚ ਗ੍ਰਿਫਤਾਰ ਹੋਏ ਆ। 26 ਜਣੇ ਜਿਹੜੇ ਚਾਰਜ ਹੋਏ ਆ, ਉਹਨਾਂ ਚੋਂ ਜਿਹੜੇ ਆ ਉਹ 26 ਜਣੇ ਜਿਹੜੇ ਕੁੱਲ ਚਾਰਜ ਹੋਏ, ਉਹਨਾਂ ਚੋਂ ਜਿਹੜੇ 26 ਜਣੇ ਆ ਮੈਰਿਡ ਬੰਦੇ ਜਿਹੜੇ ਉਹ ਦੱਸੇ ਜਾ ਰਹੇ ਆ, ਤੇ 15 ਜਿਹੀ ਗ੍ਰਿਫਤਾਰੀਆਂ ਪਾਈਆਂ ਜਿਹੜੀ ਫਲੋਰੀਡਾ ਤੋਂ ਬਾਹਰੋਂ ਆ ਕੇ ਉਹਨਾਂ ਨੇ ਇਹਨਾਂ ਕਰਤੂਤਾਂ ਨੂੰ ਅੰਜਾਮ ਦਿੱਤਾ ਸੀਗਾ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਦੇ ਦੁਆਰਾ ਲੰਮੀ ਚੌੜੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚਲਾਈ ਗਈ, ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਆ, ਹੋਰ ਜਿਹੜੀਆਂ ਏਜੰਸੀਜ਼ ਆ, ਉਹਨਾਂ ਦੇ ਨਾਲ ਮਿਲ ਕੇ 34 ਸਾਲਾਂ ਦਾ ਮੈਥ ਟੀਚਰ ਕਾਰਲੋਸ ਗੰਜ਼ਾਲੇਸ ਵੀ ਇਸ ਦੇ ਵਿੱਚ ਸ਼ਾਮਲ ਸੀਗਾ। ਇਸੇ ਤਰੀਕੇ ਦੇ ਨਾਲ 43 ਸਾਲਾ ਕੈਮਰਨ ਬਰਕ ਜਿਹੜਾ ਪਹਿਲਾਂ ਹੀ ਇੱਕ ਹੋਰ ਬੌਂਡ ਦੇ ਉੱਤੇ ਬਾਹਰ ਸੀਗਾ, ਉਸ ਨੂੰ ਇੱਕ ਵਾਰੀ ਫਿਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਹਿਊਮਨ ਟ੍ਰੈਫਿਕਿੰਗ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਦੇ ਵਿੱਚ ਚੱਲ ਰਹੀ ਸੀ। 160 ਜਾਣੇ ਇਹ ਬਸ਼ਰਮ ਲੋਕ ਆ ਉਹ ਗ੍ਰਿਫਤਾਰ ਹੋਏ ਨੇ। ਇੱਕ ਰੂਰਲ ਏਰੀਆ ਕੈਲੀਫੋਰਨੀਆ ਦਾ ਟਾਊਨ ਸੂਜ਼ਨਵਿਲ, ਉੱਥੇ ਦੇ ਲੋਕ ਇਸ ਟਾਈਮ ਗਵਰਨਰ ਗੈਬਨ ਨਿਊਸਮ ਦੇ ਨਾਲ ਬਹੁਤ ਅਪਸੈਟ ਹੈਗੇ ਆ, ਕਿਉਂਕਿ ਇਸ ਟਾਊਨ ਦੇ ਵਿੱਚ ਇੱਕ ਜੇਲ੍ਹ ਸੀ, ਡਿਪਾਰਟਮੈਂਟ ਆਫ ਕਰੈਕਸ਼ਨਸ ਤੇ ਰਿਹੈਬਲੀਟੇਸ਼ਨ ਸੈਂਟਰ, ਜਿਹਦੇ ਵਿੱਚ 1000 ਤੋਂ ਵੱਧ ਲੋਕ ਕੰਮ ਕਰਦੇ ਸੀ, ਪ੍ਰਿਜ਼ਨ ਜੌਬਸ ਜਿਨ੍ਹਾਂ ਦੀਆਂ ਸੀ। ਸੋ ਇਹ ਸਾਰੇ ਦਾ ਸਾਰਾ ਟਾਊਨ ਇਹਦੇ ਉੱਤੇ ਹੀ ਡਿਪੈਂਡ ਕਰਦਾ ਸੀ। ਲੈਸਨ ਕਾਉਂਟੀ ਦੇ ਵਿੱਚ ਇੱਕੋ ਇੱਕ ਟਾਊਨ ਆ ਜਿਹੜਾ ਇਨਕਾਰਪੋਰੇਟਡ ਆ। ਇਹਨਾਂ ਨੇ ਲਾਸੂਟ ਫਾਈਲ ਕੀਤਾ ਹੋਇਆ ਸੀ ਗਵਰਨਰ ਦੇ ਅਗੇਂਸਟ, ਕਿਉਂਕਿ ਗਵਰਨਰ ਹੁਣੀ ਕਹਿੰਦੇ ਆ ਵੀ ਅਗਲੇ ਸਾਲ ਜੂਨ 2023 ਦੇ ਵਿੱਚ ਇਹ ਜੇਲ੍ਹ ਜੋ ਹੈਗੀ ਆ, ਇਹ ਕਰੈਕਸ਼ਨਲ ਫੈਸਿਲਿਟੀ ਬੰਦ ਹੋ ਜਾਣੀ ਆ। ਅੱਜ ਨਹੀਂ, ਸੌਰੀ, ਵੈਡਨਸਡੇ ਇੱਕ ਜੱਜ ਨੇ ਰੂਲਿੰਗ ਕਰਤੀ, ਜੋ ਲੈਸਨ ਕਾਉਂਟੀ ਸੁਪੀਰੀਅਰ ਕੋਰਟ ਦਾ ਹੈਗਾ ਆ, ਜੱਜ ਰੋਬਰਟ ਐਫ ਮੂਡੀ। ਉਹਨਾਂ ਨੇ ਇਹ ਕਿਹਾ ਆ ਵੀ ਗਵਰਨਰ ਜੋ ਕਰ ਰਿਹਾ ਠੀਕ ਆ, ਸੋ ਇਹਨਾਂ ਦਾ ਜੋ ਕੇਸ ਆ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈਗਾ। ਸੋ ਹੁਣ ਉੱਥੇ ਦੇ ਲੋਕ ਕਹਿੰਦੇ ਆ ਵੀ ਕੈਲੀਫੋਰਨੀਆ এনवायरमेंट ਕੁਆਲਿਟੀ ਐਕਟ ਦੇ ਮੁਤਾਬਕ ਇਹਨਾਂ ਨੇ ਸਟੱਡੀਜ਼ ਨਹੀਂ ਕੀਤੀ। ਜੇ ਇਸ ਕਰੈਕਸ਼ਨਲ ਫੈਸਿਲਿਟੀ ਨੂੰ ਬੰਦ ਕੀਤਾ ਜਾਊਗਾ ਤੇ ਉਹਦੇ ਕੀ ਇਫੈਕਟ ਹੋਣਗੇ ਇਸ ਟਾਊਨ ਦੇ ਉੱਤੇ। 45% ਸੂਜ਼ਨਵਿਲ ਦੇ ਵਿੱਚ ਜੋ ਇੰਪਲੋਇਮੈਂਟ ਆ ਉਹ ਇਸੇ ਹੀ ਕੈਲੀਫੋਰਨੀਆ ਕਰੈਕਸ਼ਨਲ ਸੈਂਟਰ ਦੇ ਉੱਤੇ ਡਿਪੈਂਡ ਕਰਦੀ ਹੈਗੀ ਆ। ਜੀ, ਐਲਾਮੀਡਾ ਕਾਉਂਟੀ ਸ਼ੈਰਿਫ ਡੈਪਟੀ ਆ, ਉਸ ਦੇ ਉੱਤੇ ਕਥਿਤ ਤੌਰ ਤੇ ਦੋਸ਼ ਨੇ ਵੀ ਉਸ ਨੇ ਇੱਕ ਮੈਰਿਡ ਕਪਲ ਜਿਹੜਾ ਡਬਲਿਨ ਤੋਂ ਸੀ, ਉਹਨਾਂ ਨੂੰ ਸ਼ੂਟ ਕਰਕੇ ਜਿਹੜਾ ਉਹ ਮਾਰ ਦਿੱਤਾ ਹੈ। ਹੁਣ ਇਹੀ ਐਲਾਮੀਡਾ ਕਾਉਂਟੀ ਦਾ ਜਿਹੜਾ ਸ਼ੈਰਿਫਸ ਡੈਪਟੀ ਆ, ਉਸ ਨੂੰ ਮਰਡਰ ਦੇ ਨਾਲ, ਡਬਲ ਹੋਮਿਸਾਈਡ ਮਰਡਰ ਦੇ ਵਿੱਚ ਜਿਹੜਾ ਉਹ ਚਾਰਜ ਕੀਤਾ ਗਿਆ। ਕਾਂਟਰਾ ਕੋਸਟਾ ਕਾਉਂਟੀ ਦੇ ਡਿਸਟ੍ਰਿਕਟ ਅਟਰਨੀ ਆ, ਉਹਨਾਂ ਨੇ ਜਾਣਕਾਰੀ ਦਿੱਤੀ ਆ। ਜਿਹੜੇ ਅਦਾਲਤੀ ਦਸਤਾਵੇਜ਼ ਇਸ ਚੀਜ਼ ਨੂੰ ਪੁਸ਼ਟੀ ਕਰਦੇ ਆ। 24 ਸਾਲਾ ਡੇਵਿਨ ਵਿਲੀਅਮਸ ਜੂਨੀਅਰ, ਜੋ ਕਿ ਇੱਕ ਜਿਹੜੀ ਫੀਮੇਲ ਵਿਕਟਮ ਸੀ, ਉਸ ਦੇ ਨਾਲ ਡੇਟਿੰਗ ਰਿਲੇਸ਼ਨਸ਼ਿਪ ਦੇ ਵਿੱਚ ਵੀ ਸੀਗਾ, ਤੇ ਕਹਿੰਦੇ ਡਾਕੂਮੈਂਟਸ ਦੇ ਹਿਸਾਬ ਦੇ ਨਾਲ ਇਹ ਪਤਾ ਲੱਗਦਾ ਵੀ ਵਿਲੀਅਮਸ ਦੀ ਫੈਮਿਲੀ ਸਟਾਕਟਨ ਦੇ ਵਿੱਚ ਸੀਗੀ। ਡਿਸਟ੍ਰਿਕਟ ਅਟਾਰਨੀ ਨੇ ਕਿਹਾ ਵੀ ਵਿਲੀਅਮ ਨੂੰ ਹੁਣ ਚਾਰਜ ਕੀਤਾ ਗਿਆ 2 ਕਾਊਂਟਸ ਆਫ ਮਰਡਰ ਵਿਦ ਸਪੈਸ਼ਲ ਸਰਕਮਸਟਾਂਸਿਸ ਦੇ ਉੱਤੇ। ਡਬਲਿਨ ਦੀ ਪੁਲਿਸ ਨੂੰ ਜਿਹੜੇ ਕਪਲ ਆ ਉਸ ਦੇ ਘਰੇ ਮਿਡਨਾਈਟ ਤੋਂ ਬਾਅਦ ਚ ਬੀਤੇ ਬੁੱਧਵਾਰ ਆ ਉਹ ਸੱਦਿਆ ਗਿਆ ਸੀਗਾ, ਵੀ ਕਹਿੰਦੇ ਵੀ ਇੰਟਰੂਡਰ ਜਿਹੜਾ ਉਹ ਘਰ ਦੇ ਵਿੱਚ ਆਇਆ ਹੈ। ਡਬਲਿਨ ਪੁਲਿਸ ਚੀਫ ਗੈਰਟ ਹੋਮਸ ਨੇ ਇਹ ਦੱਸਿਆ ਆ। ਸੋ ਕਹਿੰਦੇ ਵੀ ਉਹ ਫਾਇਰ ਆਰਮ ਦਿਖਾ ਰਿਹਾ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਉਸਨੇ ਫਾਇਰ ਆਰਮ ਚੋਂ ਗੋਲੀਆਂ ਜਿਹੜੀਆਂ ਚਲਾਈਆਂ, ਜਿਸ ਦੇ ਨਾਲ ਦੋ ਜਣੇ ਇਸ ਕਪਲ ਦੀ ਜਿਹੜੀ ਉਹ ਮੌਤ ਹੋਈ ਆ। ਸੋ ਹਾਲ ਦੀ ਘੜੀ ਇਹਨਾਂ ਵਿਕਟਮਸ ਨੂੰ ਜਿਹੜਾ ਆ ਆਇਡੈਂਟੀਫਾਈ ਨਹੀਂ ਕੀਤਾ, ਪਰ ਇਨਵੈਸਟੀਗੇਟਰਸ ਨੇ ਇਹ ਦੱਸਿਆ ਆ ਵੀ ਉਹ ਦੋਨੋਂ ਮੈਰਿਡ ਸੀ, 58 ਸਾਲਾਂ ਦੇ ਤੇ 42 ਸਾਲਾਂ ਦੇ ਸੀਗੇ, ਜਿਨ੍ਹਾਂ ਦੀ ਇਹ ਮੌਤ ਹੋਈ ਆ। ਸੋ ਉਸ ਮਾਮਲੇ ਦੇ ਵਿੱਚ ਹੁਣ ਅਲਾਮੀਡਾ ਕਾਉਂਟੀ ਦੇ ਸ਼ੈਰਿਫਸ ਡੈਪਟੀ ਨੂੰ ਚਾਰਜ ਕੀਤਾ ਗਿਆ ਆ। ਸੈਂਟਰਲ ਕੈਲੀਫੋਰਨੀਆ ਦੇ ਵਿੱਚ 3 ਬਹੁਤ ਹੀ ਖਤਰਨਾਕ ਫੈਕਟਰਸ ਆ, ਲੋਕਾਂ ਦੀ ਸਿਹਤ ਨੂੰ ਅਫੈਕਟ ਕਰ ਰਹੇ ਹੈਗੇ ਆ ਸੈਂਟਰਲ ਵੈਲੀ ਦੇ ਵਿੱਚ। ਕਹਿੰਦੇ ਇੱਕ ਤਾਂ ਟ੍ਰਿਪਲ ਡਿਜਿਟ ਟੈਂਪਰੇਚਰ ਆ, ਇਸ ਤੋਂ ਬਿਨਾ ਵਾਈਲਡ ਫਾਇਰ ਸਮੋਕ ਤੇ ਓਜ਼ੋਨ ਪੋਲੂਸ਼ਨ, ਇਹ 3 ਚੀਜ਼ਾਂ ਬਹੁਤ ਜ਼ਿਆਦਾ ਫੈਕਟਰ ਕਰ ਰਹੀਆਂ ਆ। ਵੈਲੀ ਏਅਰ ਡਿਸਟ੍ਰਿਕਟ ਨੇ ਇਹ ਕਿਹਾ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਆ, ਸਕੂਲ ਤੋਂ ਲੈ ਕੇ ਆ ਰਹੇ ਆ, ਮੇਕ ਸ਼ੋਰ ਕਰੋ ਵੀ ਤੁਸੀਂ ਜੋ ਮਾਸਕ ਆ ਉਹ ਪਾਏ ਹੋਏ ਹੋਣ, ਕਿਉਂਕਿ ਪੋਲੂਸ਼ਨ ਇੰਨੀ ਜ਼ਿਆਦਾ ਆ, ਉਹਦੇ ਨਾਲ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈਗੀ ਆ। ਅਨਹੈਲਥੀ ਏਅਰ ਯੋਸੇਮਿਟੀ ਨੈਸ਼ਨਲ ਪਾਰਕ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ, ਕਿਉਂਕਿ ਉਸ ਸਾਈਡ ਵੀ ਅੱਗਾਂ ਲੱਗੀਆਂ ਹੋਈਆਂ ਸੀਗੀਆਂ। ਜੀ, ਬਿਲਕੁਲ।
ਅਗਲੀ ਜਿਹੜੀ ਗੱਲ ਕਰਦੇ ਜਾਈਏ, 2 ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ, ਉਹ ਜਿਹੜੇ ਬੇਲ ਆਊਟ ਫੰਡਸ, ਕੋਵਿਡ ਦੇ ਬੇਲ ਆਊਟ ਫੰਡਸ 에ਅਰਲਾਈਨਸ ਨੂੰ ਦਿੱਤੇ ਗਏ ਆ, ਉਸ ਦੇ ਰਿਵਿਊ ਕਰਨ ਬਾਰੇ ਸੋਚ ਲਏ ਆ। $54 ਬਿਲੀਅਨ ਟੈਕਸਪੇਅਰ ਮਨੀ ਦਾ 에ਅਰਲਾਈਨਸ ਨੂੰ ਦਿੱਤਾ ਗਿਆ ਸੀਗਾ, ਇਸ ਕਰਕੇ ਵੀ ਉਹ ਆਪਣੇ ਜਿਹੜੇ ਵਰਕਰਸ ਆ, ਉਹਨਾਂ ਨੂੰ ਲੇ ਆਫ ਨਾ ਕਰਨ। ਕੈਰੀਅਰਸ ਨੇ ਕਹਿੰਦੇ ਵਰਕਰਸ ਨੂੰ ਬਾਏ ਆਊਟ ਕਰਨ ਦੇ ਲਈ ਪ੍ਰੇਰਿਆ ਤੇ ਜਾਂ ਉਹਨਾਂ ਨੂੰ ਐਕਸਟੈਂਡਡ ਲੀਵ ਆਫ ਐਬਸੈਂਟ ਜਿਹੜੀ ਉਹ ਦਿੱਤੀ ਆ। ਹਾਊਸ ਓਵਰਸਾਈਟ ਕਮੇਟੀ ਇਹ ਹੁਣ ਕਰ ਰਹੀ ਹੈ, ਟ੍ਰੈਜਰੀ ਡਿਪਾਰਟਮੈਂਟ ਨੂੰ ਕਹਿ ਰਹੀ ਆ ਵੀ ਇਹਨਾਂ 에ਅਰਲਾਈਨਸ ਨੂੰ ਪ੍ਰੈਸ ਕਰਕੇ ਜਿਹੜਾ ਆ ਉਹ ਪਤਾ ਲਾਇਆ ਜਾਵੇ ਵੀ ਕੀ ਇਹ ਜਿਹੜੇ ਏਡ ਪੈਕੇਟਸ ਆ, ਪੈਕੇਜ ਜਿਹੜਾ ਦਿੱਤਾ $54 ਬਿਲੀਅਨ ਵੱਖ-ਵੱਖ 에ਅਰਲਾਈਨਸ ਨੂੰ, ਇਹ ਬਾਏ ਆਊਟਸ ਦੇ ਲਈ ਤਾਂ ਨਹੀਂ ਕਿਤੇ ਜਿਹੜੇ ਉਹ ਵਰਤੇ ਗਏ ਹੈਗੇ ਆ। ਸੋ ਟ੍ਰੈਜਰੀ ਡਿਪਾਰਟਮੈਂਟ ਵਾਚਡੌਗ ਨੂੰ ਇਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਇਹ ਜਿਹੜੇ 2 ਹਾਊਸ ਡੈਮੋਕ੍ਰੇਟਸ ਆ ਉਹ ਆਖ ਰਹੇ ਆ। ਰਿਪਰੈਜ਼ੈਂਟੇਟਿਵ ਕੈਰੋਲਾਈਨ ਮੈਲੋਨੀ ਨਿਊਯਾਰਕ ਤੋਂ ਤੇ ਜਿਹੜੇ ਹਾਊਸ ਕਮੇਟੀ ਔਨ ਓਵਰਸਾਈਟ ਐਂਡ ਰਿਫਾਰਮ ਦੇ ਚੇਅਰਵੂਮਨ ਆ, ਤੇ ਜੇਮਸ ਕਲਾਈਬਰਨ ਸਾਊਥ ਕੈਰੋਲਾਈਨਾ ਦੇ ਡੈਮੋਕ੍ਰੇਟ ਜਿਹੜੇ ਚੇਅਰਮੈਨ ਨੇ ਸਿਲੈਕਟ ਸਬ ਕਮੇਟੀ ਕਰੋਨਾ ਵਾਇਰਸ ਕ੍ਰਾਈਸਿਸ ਦੀ, ਉਸ ਨੂੰ ਲੈ ਕੇ। ਸੋ ਇਹਨਾਂ ਦੋਨਾਂ ਦੀ ਇਹ ਹੁਣ ਮੰਗ ਹੈਗੀ ਆ। ਸੋ $54 ਬਿਲੀਅਨ ਅਮਰੀਕਨ, ਡੈਲਟਾ, ਯੂਨਾਈਟਿਡ ਸਾਊਥ ਵੈਸਟ ਤੇ ਹੋਰ ਜਿਹੜੇ ਯੂਐਸ ਕੈਰੀਅਰਸ ਆ, ਉਹਨਾਂ ਨੂੰ ਪੇਰੋਲ ਸਪੋਰਟ ਪ੍ਰੋਗਰਾਮ ਫਾਰ 에ਅਰਲਾਈਨਸ ਦੇ ਤਹਿਤ ਵਿਸ਼ੇਸ਼ ਤੌਰ ਦੇ ਉੱਤੇ ਦਿੱਤੇ ਗਏ ਸੀ ਵੀ ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਕੰਮ ਤੋਂ ਨਾ ਕੱਢਣ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਹਾਈਕਰ ਪਹਾੜੀ ਤੇ ਚੜ੍ਹਨ ਵਾਲਾ, ਉਸ ਦੀ ਜਿਹੜੀ ਬੋਡੀ ਆ 4 ਦਿਨਾਂ ਦੇ ਬਾਅਦ ਮਿਲੀ ਹੈਗੀ ਆ। ਇਹ ਜੋ ਹਾਈਕਰ ਹੈਗਾ, ਜਿਸ ਦਾ ਨਾਂ ਟਿਮ ਸਿਗਨੋਲੀ ਕਰਕੇ ਦੱਸਿਆ ਗਿਆ, 29 ਸਾਲਾਂ ਦਾ ਆ, ਆਪਣੀ ਗਰਲਫ੍ਰੈਂਡ ਦੇ ਨਾਲ ਹਾਈਕ ਕਰ ਰਿਹਾ ਸੀ ਗੈਵੀਓਟਾ ਟ੍ਰੇਲ ਜੋ ਸੈਂਟਾ ਬਾਰਬਰਾ ਦੇ ਵਿੱਚ ਹੈਗੀ ਆ। ਤੇ ਉੱਥੇ ਹੀਟ ਬਹੁਤ ਜ਼ਿਆਦਾ ਹੋ ਗਈ ਤੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਪਈ ਤੇ ਪਾਣੀ ਲੱਭਣ ਦੇ ਲਈ ਇਹ ਗਿਆ ਤੇ ਮੁੜ ਕੇ ਜੋ ਉਹਦੀ ਗਰਲਫ੍ਰੈਂਡ ਆ, ਉਹ ਉਹਨਾਂ ਦਾ ਜਿਹੜਾ ਆ ਉੱਥੋਂ ਵਿਛੋੜਾ ਹੋ ਗਿਆ। ਪਤਾ ਨਹੀਂ ਲੱਗਾ ਉਹਨਾਂ ਨੂੰ ਕਿੱਧਰ ਜਾਈਏ। ਤੇ ਬਾਅਦ ਦੇ ਵਿੱਚ ਜੋ ਉਸਦੀ ਗਰਲਫ੍ਰੈਂਡ ਸੀ, ਉਸ ਨੂੰ ਤਾਂ ਰੈਸਕਿਊ ਟੀਮ ਨੇ ਬਚਾ ਲਿਆ, ਪਰ ਇਸ ਦੀ ਜਿਹੜੀ ਆ 4 ਦਿਨ ਸਰਚ ਕਰਦੇ ਰਹੇ ਤੇ 4 ਦਿਨਾਂ ਬਾਅਦ ਹੁਣ ਪਤਾ ਲੱਗਾ ਹੈਗਾ ਆ ਵੀ ਇਸ ਦੀ ਮੌਤ ਹੋ ਗਈ ਤੇ ਇਹਦੀ ਜਿਹੜੀ ਬੋਡੀ ਆ ਉਹ ਲੱਭੀ ਹੈਗੀ ਆ। ਜੋ ਸੈਂਟਾ ਬਾਰਬਰਾ ਕਾਉਂਟੀ ਦੇ ਪੁਲਿਸ ਆਫੀਸ਼ੀਅਲਸ ਆ, ਉਹ ਕਹਿੰਦੇ ਵੀ ਸਾਨੂੰ ਕੋਈ ਫਾਉਲ ਪਲੇ ਤਾਂ ਨਹੀਂ ਲੱਗਦਾ, ਇਹ 'ਚ ਕੁਛ ਨਹੀਂ ਲੱਗਦਾ ਵੀ ਕਿਸੇ ਨੇ ਉਹਨੂੰ ਮਾਰਿਆ ਹੋਵੇ, ਪਰ ਹੀਟ ਇੰਨੀ ਜ਼ਿਆਦਾ ਸੀ ਉਹਦੇ ਕਰਕੇ ਤੇ ਡੀਹਾਈਡਰੇਸ਼ਨ ਕਰਕੇ ਇਸ ਦੀ ਮੌਤ ਹੋ ਗਈ ਆ। ਜੀ, ਜੀ। ਸਮਾਂ ਪ੍ਰੋਗਰਾਮ ਦੇ ਖਬਰਾਂ ਦਾ ਜਿਹੜਾ ਉਹ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਜਾਣ ਤੋਂ ਪਹਿਲਾਂ ਜੇ ਸਟਾਕਸ ਦੇ ਬਾਰੇ ਵੀ ਤੁਹਾਨੂੰ ਅੱਜ ਦੱਸਦੇ ਜਾਈਏ ਵੀ ਕਿੱਦਾਂ ਜਿਹੜਾ ਹੋ ਰਿਹਾ। ਤੇ ਅੱਜ ਫਿਰ ਡਾਓ ਜੋਨਸ ਸਟਾਕ ਮਾਰਕੀਟ 'ਚ ਓਵਰਆਲ ਪੋਜ਼ੀਟਿਵ ਦਿਨ ਜਿਹੜਾ ਹਰਜੋਤ ਸਿੰਘ ਜੀ ਰਿਹਾ ਹੈਗਾ ਆ। ਡਾਓ ਜੋਨਸ ਦੇ ਵਿੱਚ 377 ਪੁਆਇੰਟਾਂ ਦਾ ਇਜ਼ਾਫਾ ਦਰਜ ਕੀਤਾ ਗਿਆ, 32,151 ਤੇ ਬੰਦ ਹੋਇਆ। S&P 61 ਪੁਆਇੰਟ ਵੱਧ ਕੇ 4,067 ਤੇ, ਨੈਸਡੈਕ 250 ਪੁਆਇੰਟ ਵੱਧ ਕੇ 12,112 ਤੇ। ਸੋਨੇ ਦਾ ਭਾਅ $1,727 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ, 10 ਈਅਰ ਯੀਲਡ 3.31% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 21,323 ਤੇ ਇਥੀਰੀਅਮ $1,717 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ। ਇਸੇ ਤਰ੍ਹਾਂ $1 ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ ₹79 ਤੇ 66 ਪੈਸੇ ਦੇ ਬਰਾਬਰ ਰਹੀ ਆ। ਤੇ ਇੱਕ ਵਾਰੀ ਫੇਰ ਸੋਤਿਆਂ ਨੂੰ ਦੱਸਦੀ ਜਾਈਏ, ਕੱਲ ਨੂੰ ਸ਼ਨੀਚਰਵਾਰ ਆ। ਸ਼ਨੀਚਰਵਾਰ ਨੂੰ ਸਪੈਸ਼ਲ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ। ਅਟਾਰਨੀ ਜੇ ਤਿਰਕੀਆਣਾ ਹੁਣੀ ਜੁੜਦੇ ਆ ਹਰ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਸਮੇਂ ਦੇ ਮੁਤਾਬਕ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤਾਈਂ। ਤੇ ਜੇ ਤੁਹਾਡਾ ਕੁਐਸਚਨ ਵੀ ਕੋਈ ਹੋਵੇ ਤੇ ਤੁਸੀਂ ਉਸ ਟਾਈਮ ਸਟੂਡੀਓ 'ਚ 408 272 5200 ਨੰਬਰ ਤੇ ਕਾਲ ਕਰਕੇ ਆਪਣਾ ਕੁਐਸਚਨ ਵੀ ਉਹਨਾਂ ਨੂੰ ਪੁੱਛ ਸਕਦੇ ਹੋ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।